बिस्मिल्लाहिर्रहमानिर्रहीम अस्सलाम वालेकुम। ਇਹ ਗੁੱਜਰ ਸਾਹਿਬ ਨੇ ਨਾ ਫੇਸਬੁੱਕ ਤੇ ਕਮੈਂਟ ਕੀਤਾ ਸੀ, ਭਾਈ ਜੀ ਅੱਲਾ ਤੁਹਾਡੀ ਹਿਫਾਜ਼ਤ ਫਰਮਾਏ, ਤੁਸੀਂ ਮਿਹਨਤ ਜਾਰੀ ਰੱਖੋ, ਇਨਸ਼ਾਅੱਲਾ ਸਾਡੀ ਪੰਜਾਬੀ ਕੌਮ ਬੜੀ ਜਲਦੀ ਸਮਝ ਜਾਏਗੀ ਤੇ ਮੰਨ ਵੀ ਜਾਏਗੀ। 100% ਗੱਲ ਹੈ, ਕਿਉਂਕਿ ਅਕਸਰ ਲੋਕ ਕਹਿੰਦੇ ਨੇ ਭਾਈ ਇਸ ਕੌਮ ਦਾ ਕੁਝ ਨਹੀਂ ਹੋ ਸਕਦਾ, ਇਹ ਨਹੀਂ ਸਮਝ ਸਕਦੀ। ਮੈਂ ਗੁੱਜਰ ਸਾਹਿਬ ਦੇ ਨਾਲ 100% ਐਗਰੀ ਕਰਨਾ, ਬੜੀ ਜਲਦੀ ਸਾਡੀ ਕੌਮ ਸਮਝੇਗੀ, ਆਪਣੀ ਮਾਂ ਬੋਲੀ ਦੀ ਅਹਿਮੀਅਤ ਔਰ ਆਜ਼ਾਦ ਹੋਏਗੀ। ਨਾਲ ਉਹਨਾਂ ਕਿ ਅੱਲਾ ਤੁਹਾਡੀ ਹਿਫਾਜ਼ਤ ਫਰਮਾਏ। ਪਤਾ ਕਿਉਂ ਮੇਰੀ ਕੌਮ ਦੇ ਲੋਕ ਮੇਰੀ ਹਿਫਾਜ਼ਤ ਦੀ ਦੁਆ ਮੰਗਦੇ ਨੇ, ਜਾਂ ਕੋਈ ਵੀ ਉਹਨਾਂ ਨੂੰ ਪਤਾ ਹੈ ਕਿ ਮੇਰੀ ਕੌਮ ਦੇ ਵਿੱਚ ਸੱਚ ਬੋਲਣ ਵਾਲੇ ਬਹੁਤ ਘੱਟ ਨੇ। ਮੈਂ ਚਾਹੁੰਦਾ ਵਾਂ ਮੇਰੀ ਕੌਮ 26 ਕਰੋੜ ਲੋਕ ਨੇ, 26 ਕਰੋੜ ਲੋਕ ਜੇ ਜ਼ਿਆਦਾ ਸੱਚ ਬੋਲਣ ਵਾਲੇ ਹੋ ਗਏ ਨਾ, ਤਾਂ ਫਿਰ ਸਾਨੂੰ ਹਿਫਾਜ਼ਤ ਦੀ ਦੁਆ ਮੰਗਣ ਦੀ ਲੋੜ ਨਹੀਂ ਰਹੇਗੀ। ਜ਼ਿਆਦਾ ਬੋਲਣ ਵਾਲੇ ਇੱਕ ਦੂਜੇ ਦੇ ਹੱਕ ਦੀ ਹਿਫਾਜ਼ਤ ਕਰ ਲੈਂਦੇ ਨੇ, ਗੂੰਗੇ ਲੋਕ ਇੱਕ ਦੂਜੇ ਦੇ ਹੱਕ ਦੀ ਹਿਫਾਜ਼ਤ ਨਹੀਂ ਕਰ ਸਕਦੇ। ਇਸ ਟਾਈਮ ਪਾਕਿਸਤਾਨ ਦੇ ਵਿੱਚ 100-200 ਸਹਾਫੀ ਝੂਠ ਮਾਰ ਰਹੇ ਨੇ, ਮਸਲਸਲ 100-200 ਝੂਠੇ ਗੁੰਮਰਾਹ ਕਰ ਰਹੇ ਨੇ। ਬਾਕੀ ਜਿੰਨੇ ਵੀ ਫੇਸਬੁੱਕ 'ਤੇ ਲੋਕ ਨੇ ਨਾ, ਉਹ ਆਪਣੀ ਪ੍ਰਮੋਸ਼ਨ ਦੇ, ਆਪਣੀ ਮਸ਼ਹੂਰੀ 'ਚ ਲੱਗੇ ਨੇ, ਲੇਕਿਨ ਕੌਮ ਵਾਸਤੇ ਸੱਚ ਬੋਲਣ ਵਾਸਤੇ ਵਾਲੇ ਬਹੁਤ ਥੋੜ੍ਹੇ ਨੇ। ਇਸ ਵਾਸਤੇ ਜਿਹੜੇ ਲੋਕ ਸੱਚ ਬੋਲਦੇ ਨੇ ਉਹਨਾਂ ਦੀ ਹਿਫਾਜ਼ਤ ਵਾਸਤੇ ਸਾਡੇ ਭਰਾ ਦੁਆ ਕਰਦੇ ਨੇ। ਤੁਸੀਂ ਆਪਣੇ ਬੱਚਿਆਂ ਨੂੰ 2-2 300 ਕਿਤਾਬਾਂ ਪੜ੍ਹਾਓ, CSS ਦੀਆਂ ਜਿਹੜੀਆਂ ਰਿਕਮੈਂਡਡ ਬੁੱਕਸ ਨੇ, ਤਾਰੀਖ ਦੀਆਂ, ਆਲਮੀ ਤਲਕਾਤ ਦੀਆਂ, ਪਾਕਿਸਤਾਨ ਸਟੱਡੀਜ਼ ਦੀਆਂ ਜਿੰਨੀ ਰਿਕਮੈਂਡਡ ਬੁੱਕਸ ਨੇ, ਔਰ ਇਸਲਾਮੀਆਤ ਦੀਆਂ 4 ਮਜ਼ਮੂਨਾਂ ਦੀਆਂ ਪੜ੍ਹਾ ਦਿਓ ਉਹਨਾਂ ਨੂੰ ਲਿਆ ਕੇ। 10ਵੀਂ 'ਚ ਜਿਹੜੇ ਤੁਹਾਡੇ ਮੁੰਡੇ ਪੜ੍ਹ ਰਹੇ ਨੇ, ਜਿੰਨੀ ਦੇਰ ਤੱਕ ਉਹ 14ਵੀਂ ਜਾਣਗੇ, ਉਹਨਾਂ 'ਚ ਵੀ ਅੱਲਾ ਸੱਚ ਬੋਲਣ ਦੀ ਤੌਫੀਕ ਦੇਗਾ, ਔਰ ਉਹ ਇੰਨਾ ਕੁ ਇਲਮ ਹਾਸਲ ਕਰ ਲੈਣਗੇ ਕਿ ਸਾਡੀ ਕੌਮ ਇਨਸ਼ਾਅੱਲਾ ਆਜ਼ਾਦ ਹੋ ਜਾਏਗੀ।